पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख। बड़ी खुशी हुई जी ਤੁਹਾਨੂੰ ਮਿਲ ਕੇ ਦੇਖ ਕੇ। ਹਾਂਜੀ ਸਾਨੂੰ ਆਪ ਬੜੀ ਖੁਸ਼ੀ ਹੈ ਜੀ। ਅਸੀਂ ਪਹਿਲੇ ਇਹ ਦੱਸੋ ਕਿ ਖਾਣਾ ਕੀ ਆ? ਬਸ ਜੀ ਖਾਣਾ ਤੁਹਾਡੇ ਮੁਤਾਬਕ ਹੋਏਗਾ। ਨਹੀਂ ਉਹ ਨਹੀਂ ਮੈਂ ਕੋਈ ਵੀ ਗੱਲ ਪਰ ਉਹ ਨਹੀਂ ਕੋਈ ਗੱਲ ਬਸ ਸਾਡੀ ਤੁਸੀਂ ਇੰਨੀ ਕਰ ਦਿਓ ਮਦਦ ਕਿ ਆਹ ਤੇ ਕਰਦੇ ਆ ਜੀ, ਦੇਖਦੇ ਆ ਤੇ ਇੰਨੀ ਤੁਹਾਡੀ ਮਿਹਰਬਾਨੀ। ਚਾਹ ਬੜਾ ਤੁਹਾਡਾ ਵੀ ਤੁਸੀਂ ਸਾਡੇ ਕੋਲ ਤਸ਼ਰੀਫ ਲੈ ਕੇ ਆਏ। ਆ ਜਿਹੜਾ 134 ਵਾਲਾ ਸਰਦਾਰ ਸਾਹਿਬ ਤੁਸੀਂ ਇਹ ਦੱਸੋ ਕਿ ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ ਇੱਥੋਂ ਜਦੋਂ ਗਏ, ਉਹਨਾਂ ਨੇ ਕੀ ਦੱਸਿਆ ਸੀ ਇਸ ਪਿੰਡ ਦੇ ਬਾਰੇ? ਉਹ ਬਜ਼ੁਰਗਾਂ ਦਾ ਨਾਂ ਜੀ ਸੀ ਮਾਸਟਰ ਜੀਵਨ ਸਿੰਘ। ਅੱਛਾ ਜੀ। ਤੇ ਉਹ ਗੋਜਰੇ ਦੇ ਵਿੱਚ ਹੋਸਟਲ ਸੀਗਾ ਕੋਈ, ਉਹਦੇ ਚ ਸੁਪਰਡੈਂਟ ਸੀਗੇ। ਅੱਛਾ। ਤੇ ਜਿਹੜੀ ਸਾਡੀ ਦਾਦੀ ਸੀਗੀ ਗੁਰਨਾਮ ਕੌਰ ਸੀ ਉਹਨਾਂ ਦਾ ਨਾਂ। ਤੇ ਉਹ ਮੇਰਾ ਖਿਆਲ ਆ ਜਦ ਤੱਕ ਕੋਈ ਖਾਲਸਾ ਸਕੂਲ ਸੀਗਾ ਉਹਦੇ ਵਿੱਚ ਟੀਚਰ ਸੀਗੇ। ਅੱਛਾ। ਤੇ ਫਾਦਰ ਮੇਰੇ ਤਾਇਆ ਜੀ ਦਾ ਨਾਂ ਸੀਗਾ ਮਹਿੰਦਰ ਸਿੰਘ ਤੇ ਮੇਰੇ ਫਾਦਰ ਦਾ ਨਾਂ ਸੀ ਬਲਦੇਵ ਸਿੰਘ। ਤੇ ਦੋ ਸਾਡੇ ਚਾਚਾ ਜੀ ਉੱਥੇ ਹੁਣ ਇੰਡੀਆ ਹੈਗੇ ਆ, ਜਸਵੰਤ ਸਿੰਘ ਤੇ ਹਿੰਮਤ ਸਿੰਘ। ਤੇ ਮੇਰੇ ਫਾਦਰ ਇੱਥੇ ਮੈਟ੍ਰਿਕ ਚ ਪੜ੍ਹਦੇ ਸੀ 1947 ਚ, 10ਵੀਂ ਮਤਲਬ ਪਤਾ ਨਹੀਂ ਪੇਪਰ ਮੇਰਾ ਖਿਆਲ ਦਿੱਤੇ। ਹਾਈ ਸਕੂਲ ਹੁੰਦਾ ਸੀ। ਹਾਂਜੀ, ਇੱਥੋਂ ਉਹ ਮੈਟ੍ਰਿਕ ਕਰਕੇ ਗਏ। ਅੱਛਾ। ਤੇ ਫਿਰ 47 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਹਾਂ ਬਿਲਕੁਲ ਹੱਲੇ ਹੋਏ, ਫਿਰ ਕਿਸ ਤਰੀਕੇ ਨਾਲ ਜਾਨ ਬਚਾਉਂਦੇ ਪਹੁੰਚ ਗਏ। ਤੇ ਫਾਦਰ ਹੁਣੀ ਦੱਸਦੇ ਹੁੰਦੇ ਆ ਵੀ ਕਾਫਲੇ ਤੋਂ ਮੈਨੂੰ ਕਾਫਲਿਆਂ ਦੇ ਰੂਪ ਚ ਜਾਂਦੇ ਸੀ ਨਾ, ਤੇ ਮੈਨੂੰ ਨਹਿਰ ਤੋਂ ਪਾਣੀ ਲੈਣ ਭੇਜ ਦਿੱਤਾ। ਉਹ ਜਿੱਦਾਂ ਗਾਗਰ ਜੀ ਹੁੰਦੀ ਕੋਈ ਹੋਏਗਾ ਗੋਲਡਾ, ਉਹ ਦੱਸਦੇ ਸੀਗੇ ਕਿ ਵੀ ਨਹਿਰ ਤੇ ਗਏ, ਉੱਥੇ ਨੀਂਦ ਆ ਗਈ, ਉੱਥੇ ਸੌਂ ਗਏ ਤੇ ਥੱਕੇ ਤੁੱਕੇ ਸੀਗੇ ਹਨਾ, ਆਉਂਦੇ ਤੁਰੇ ਆਉਂਦੇ। ਤੇ ਕਹਿੰਦੇ ਫਿਰ ਸੁਪਨਾ ਆਇਆ ਕਿ ਵੀ ਛੇਤੀ ਉੱਠ, ਤੇ ਕੋਈ ਡਰਾਉਣਾ ਸੁਪਨਾ ਆਇਆ, ਉਹਨਾਂ ਨੇ ਦੱਸਿਆ ਨਹੀਂ ਤੇ ਉਹ ਫਿਰ ਤਬ ਕੇ ਕਹਿੰਦੇ ਉੱਠੇ। ਕਹਿੰਦੇ ਮੈਂ ਦੇਖਿਆ ਜਾ ਕੇ ਉੱਥੇ ਕਾਫਲਾ ਹੈ ਹੀ ਨਾ, ਵੀ ਮੈਂ ਇਕੱਲਾ ਰਹਿ ਗਿਆ, ਵੀ ਹੁਣ ਮੈਂ ਕਿੱਧਰ ਜਾਵਾਂ। ਕਹਿੰਦੇ ਵੀ ਉਹ ਪਰਮਾਤਮਾ ਦੀ ਕਰਨੀ, ਕੋਈ ਬੱਸ ਸੀ ਕੋਈ, ਉਹਦੇ ਪਿੱਛੇ ਲੱਗੇ ਸੀ ਉਹ ਡੰਡੇ ਜਿਹੇ। ਕਹਿੰਦਾ ਮੈਂ ਉਹਨੂੰ ਫੜ ਲਿਆ, ਉਹ ਬੱਸ ਉਧਰਲੀ ਡਾਇਰੈਕਸ਼ਨ ਨੂੰ ਜਾਂਦੀ ਸੀ ਤੇ ਜਿੱਥੇ ਕਿ ਬਰਾਬਰ ਤੇ ਆ ਕੇ ਨਾ ਕਾਫਲਾ ਜਾਂਦਾ ਮੈਨੂੰ ਦਿਸਿਆ, ਉੱਥੋਂ ਮੈਂ ਕਹਿੰਦਾ ਉਤਰ ਗਿਆ। ਤੇ ਫਿਰ ਮੈਂ ਜਾ ਕੇ ਰਲ ਗਿਆ ਨਾਲ, ਨਹੀਂ ਤੇ ਜੇ ਮੈਂ ਰਹਿ ਜਾਂਦਾ ਬੱਸ ਨਾ ਮਿਲਦੀ ਤਾਂ ਫਿਰ ਗਿਆ ਸੀ। ਹਾਂ, ਇਹ ਕਹਾਣੀ ਦੱਸਦੇ ਹੁੰਦੇ। ਮੀਆਂ ਨਵਾਜ਼ ਸ਼ਰੀਫ ਸਾਹਿਬ ਉਸ ਵੇਲੇ ਵਜ਼ੀਰ ਆਲਾ, ਉਸ ਤੋਂ ਪਹਿਲੇ ਮੇਰਾ ਭਾਈ ਪਹਿਲੇ ਗਿਆ ਇੰਗਲੈਂਡ, ਉਹ ਉਹਨਾਂ ਦੇ ਮਿਹਰਬਾਨ ਦੋਸਤ ਬਣ ਗਏ। ਉਹਨਾਂ ਦਾ ਨਾਮ ਦੀਵਾਨ ਸਿੰਘ ਕਲੇਰ ਸੀ। ਅੱਛਾ ਜੀ। ਦੀਵਾਨ ਸਿੰਘ ਕਲੇਰ ਸੀ ਤੇ ਉਸੇ ਪਿੰਡ ਦੇ ਸੀ, ਜਾਤੀ ਉਮਰੇ ਦੇ ਜਿੱਥੋਂ ਦੇ। ਤੇ ਉਹਨਾਂ ਦੇ ਨਾਲ ਫਿਰ ਉਹ ਲਾਹੌਰ ਆਏ। ਅੱਛਾ ਜੀ। ਕੰਮ ਸ਼ਮ ਕਰਨ। ਅੱਛਾ ਜੀ। ਉਹ ਫਿਰ ਇੰਗਲੈਂਡ ਚਲੇ ਗਏ। ਅੱਛਾ ਜੀ। ਇਹ ਫਿਰ ਇੱਥੇ ਦੇ ਹੁਕਮਰਾਨ ਬਣੇ, ਹੁਣ ਵੀ ਹੁਕਮਰਾਨ ਨੇ। ਤੇ ਫਿਰ ਸਾਡੀ ਵਜ੍ਹਾ ਤੋਂ ਦੁਬਾਰਾ ਉਹਨਾਂ ਦੀ ਦੀਵਾਨ ਸਿੰਘ ਕਲੇਰ ਦੀ ਤੇ ਇਹਨਾਂ ਦੀ ਆਪਸ ਵਿੱਚ ਫਿਰ ਉਹ ਗੱਲ, ਫਿਰ ਦੀਵਾਨ ਸਿੰਘ ਸਾਹਿਬ ਇੱਥੇ ਆਏ ਮੁਲਾਕਾਤ ਤੋਂ। ਮੇਰੇ ਬੜੇ ਭਾਈ ਜਿਹੜੇ ਉਹ ਡਾਕਟਰ ਸੀਗੇ। ਅੱਛਾ। ਤੇ ਉਹਨਾਂ ਨੇ ਫਿਰ ਉਹ ਸਾਡੇ ਇੱਥੇ ਗੌਰਮੈਂਟ ਦਾ ਹਸਪੀਟਲ ਆ, ਸਰਵਿਸ ਹਸਪੀਟਲ ਲਾਹੌਰ ਹੈ, ਸਰਵਿਸਿਜ਼ ਵਾਸਤੇ ਜਿਹੜੇ ਉੱਥੇ ਸਰਕਾਰੀ ਮੁਲਾਜ਼ਮਾਂ ਦਾ ਇਲਾਜ, ਉਹਦੇ ਉਹ ਮੈਡੀਕਲ ਸੁਪਰਡੈਂਟ ਰਹੇ ਆ। ਤੇ ਫਿਰ ਉਹਨਾਂ ਕੋਲ ਠਹਿਰੇ, ਸਾਨੂੰ ਵੀ ਮੈਨੂੰ ਵੀ ਇੱਥੇ ਮਿਲਣ ਆਏ। ਅੱਛਾ। ਤੇ ਸਾਡਾ ਫਿਰ ਵਾਕਫੀਅਤ ਫਿਰ ਉਦੋਂ ਇਹ ਫਿਰ ਉਹਨਾਂ ਕੋਲ ਆਉਣ ਜਾਣ ਫਿਰ ਲੱਗ ਪਏ। ਉੱਥੇ ਨਵਾਜ਼ ਸ਼ਰੀਫ ਨੂੰ ਵੀ ਮੈਂ ਮਿਲਿਆ ਵਾ ਲੰਡਨ। ਅੱਛਾ, ਉੱਥੇ। ਅੱਛਾ। ਤੇ ਤੁਹਾਨੂੰ ਤਾਂ ਮੈਂ ਪੁੱਛਣ ਲੱਗਾ ਸੀ, ਇੱਥੇ ਤੁਹਾਡੇ ਕੋਲ ਰਕਬੇ ਸੀਗੇ ਜ਼ਿਆਦਾ, ਤੇ ਜਦੋਂ ਤੁਸੀਂ ਉੱਥੇ ਗਏ ਇੰਡੀਆ 'ਚ, ਹਾਂਜੀ, ਤੇ ਤੁਹਾਡਾ
ਪੁਰਾਣਾ ਪਿੰਡ ਰਸੂਲਪੁਰ ਹੈ। ਹਾਂਜੀ। ਤੇ ਫਿਰ ਤੁਹਾਨੂੰ ਰਕਬਾ ਕਿੱਥੇ ਮਿਲਿਆ ਜੀ? ਇੱਥੇ ਦਾ ਰਕਬਾ ਜਿਹੜਾ ਸੀ ਇਹਦੇ ਬਦਲ ਚ ਕਿੱਥੇ ਮਿਲਿਆ? ਇਹ ਮੇਰੇ ਬਾਬਾ ਜੀ ਨੂੰ ਜਾਣਦਾ ਸੀ ਕੋਈ ਡੀਸੀਸੀ ਕਪੂਰਥਲੇ ਦਾ, ਹਾਂਜੀ। ਤੇ ਇਹ ਫਿਰ ਉਹਦੇ ਕੋਲ ਗਏ। ਹਾਂ, ਅਸੀਂ ਆਲੂ ਵਾਲੀਏ ਆ ਤੇ ਠੀਕ ਹੋ ਗਿਆ ਜੀ। ਡੀਸੀ ਆਲੂ ਵਾਲੀਆ ਸੀ ਆਹ, ਤੇ ਉਹਦੇ ਕੋਲ ਗਏ, ਉਹਨੂੰ ਜਾ ਕੇ ਮਿਲੇ, ਕਹਿੰਦੇ ਵੀ ਅਸੀਂ ਉੱਜੜ ਕੇ ਆਏ ਆ ਆਹ, ਤੇ ਤੂੰ ਸਾਡੀ ਮਦਦ ਕਰ। ਆਹ, ਉਹ ਕਹਿੰਦਾ ਵੀ ਦੱਸੋ ਕੀ ਮਦਦ ਤੁਹਾਨੂੰ ਚਾਹੀਦੀ ਆ? ਆਹ, ਕਹਿੰਦਾ ਵੀ ਇੱਕ ਮੇਰੇ ਮੁੰਡੇ ਨੂੰ ਨੌਕਰੀ ਦੇ ਆਹ, ਤੇ ਇੱਕ ਸਾਡੀ ਜ਼ਮੀਨ ਜਿਹੜੀ ਹੈ ਸ਼ਹਿਰ ਦੇ ਲਾਗੇ ਪਵਾ ਦੇ। ਆਹ, ਉਹਨੇ ਫਿਰ ਦੋਨੇ ਕੰਮ ਕਰਾਏ। ਆਹ, ਤਾਏ ਸਾਡੇ ਨੂੰ ਉੱਥੇ ਆਪਣੇ ਡੀਸੀ ਦੇ ਆਫਿਸ ਵਿੱਚ ਹੀ ਉਹਨੇ ਨੌਕਰੀ ਕਲਰਕ ਦੀ ਦੇਤੀ, ਆਹ, ਤੇ ਜ਼ਮੀਨ ਜਿਹੜੀ ਆ ਉਹ 1.5 ਮੀਲ ਤੇ ਨਵਾਂ ਪਿੰਡ ਸੀ, ਆਹ, ਉੱਥੇ ਪਵਾਈ। ਹਾਂਜੀ। ਉਹ ਅੱਧੀ ਜ਼ਮੀਨ ਜਿਹੜੀ ਆ 2 ਮੁਰੱਬੇ ਉਹ ਵਹੀਂ ਜਾਂਦੀ ਸੀ ਵਿੱਚ ਦੀ, ਹਾਂਜੀ। ਕਾਲੀ ਵਹੀਂ ਉਹਨੂੰ ਕਹਿੰਦੇ ਆ। ਬਈ ਦੇ ਸਮਝਦਾ ਹਾਂਜੀ। ਕਹਿੰਦੇ। ਤੇ 2 ਮੁਰੱਬੇ ਦੂਸਰੇ ਪਾਰ ਸੀ, ਹਾਂ, ਤੇ ਉਹ ਉੱਥੇ ਆਉਂਦੇ ਸੀ ਫਿਰ ਹੜ੍ਹ ਵਹੀਂ ਚ ਬਹੁਤ ਜ਼ਿਆਦਾ। ਹਾਂ, ਜਿਹੜਾ ਉਧਰ ਗਿਆ ਸੀ ਉਧਰ ਰਹਿ ਜਾਂਦਾ ਸੀ, ਤੇ ਜਿਹੜਾ ਪਿੰਡ ਵੱਲ ਸੀ ਜੇ ਜਾਣਾ ਤਾਂ ਉਹ ਨਹੀਂ ਜਾ ਸਕਦਾ, ਤੇ ਪੁਲ ਪਾਲ ਹੈ ਨਹੀਂ ਸੀ ਉਹਨਾਂ ਟਾਈਮਾਂ 'ਚ। ਫਿਰ ਉਹਨਾਂ ਨੇ ਕਿਹਾ ਵੀ ਮੈਂ ਇੱਥੇ ਨਹੀਂ ਰਹਿਣਾ। ਫਿਰ ਇੱਥੋਂ ਲੱਭਦੇ ਲਵਾਉਂਦੇ ਫਿਰ ਜਿਹੜਾ ਹੁਣ ਅਸੀਂ ਪਿੰਡ ਬੈਠੇ ਆ ਰਸੂਲਪੁਰ, ਇਹ ਜ਼ਿਲ੍ਹਾ ਕਿਹੜਾ ਪੈਂਦਾ? ਜਲੰਧਰ। ਜਲੰਧਰ। ਹਾਂਜੀ, ਡਿਸਟ੍ਰਿਕਟ ਜਲੰਧਰ ਪੈਂਦਾ, ਨਕੋਦਰ। ਨਕੋਦਰ। ਹਾਂਜੀ। ਅਮਨਦਾਤਾ। ਹਾਂਜੀ ਹਾਂ, ਉੱਥੇ 6 ਮੀਲ ਸਾਡੇ ਤੋਂ ਨਕੋਦਰ, ਤੇ ਉੱਥੇ ਫਿਰ ਸਾਨੂੰ ਜਿਹੜੀ ਜ਼ਮੀਨ, ਹਾਂਜੀ, ਇੱਥੇ ਦੀ ਪੂਰੀ ਮਿਲ ਗਈ ਫਿਰ। ਹਾਂਜੀ। ਕਿਉਂਕਿ ਬਾਅਦ ਲੋਕ ਤੇ ਇਹ ਇੱਕ ਮੁਰੱਬਾ ਨਹੀਂ ਮਿਲੀ ਕਿਉਂਕਿ ਉਹ ਗਹਿਣੇ ਸੀ। ਹਾਂ, ਜਿਹੜੀ ਗਹਿਣੇ ਵਾਲੀ ਸੀ ਉਹਦੇ ਪੇਪਰ ਵਗੈਰਾ ਸਾਡੇ ਨਾਂ ਨਹੀਂ ਸੀ ਨਾ, ਹਾਂ, ਉਹ ਜਿਹਨਾਂ ਤੋਂ ਗਹਿਣੇ ਲਈ ਸੀ ਅਜੇ ਉਹਨਾਂ ਦੇ ਨਾਂ ਸੀ। ਕਈ ਜ਼ਮੀਨਾਂ ਇਹਨਾਂ ਨੇ ਨਾ ਆਪਣਾ ਬਹੁਤੇ ਬੰਦਿਆਂ ਨੇ ਮਾਮਲਾ ਦੇਣ ਤੋਂ ਨਾ ਉਹ ਏਦਾਂ ਹੀ ਰੱਖੀਆਂ ਸੀਗੀਆਂ। ਉਹ ਇੱਥੇ ਜਦੋਂ ਆਏ ਉਹਨਾਂ ਦਾ ਪਤਾ ਹੀ ਨਹੀਂ ਸੀ। ਲੇਕਿਨ ਸਾਡੇ ਇੱਥੇ ਪਾਕਿਸਤਾਨ 'ਚ ਹਾਂਜੀ, ਜਿਹੜੀ ਸਾਡੇ ਲੋਕਾਂ ਦੀ ਜ਼ਮੀਨ ਉੱਥੇ ਗਹਿਣੇ ਸੀਗੀ, ਹਾਂਜੀ, ਉਹ ਦੋਵਾਂ ਪਾਰਟੀਆਂ ਨੂੰ ਮਿਲੀ ਹੈ। ਉਹ ਜਿਹਨੇ ਗਹਿਣੇ ਲਈ ਸੀ ਉਹਨੂੰ ਵੀ ਮਿਲੀ ਹੈ, ਅੱਛਾ ਜੀ। ਤੇ ਜਿਹਨੇ ਦਿੱਤੀ ਸੀ ਉਹਨੂੰ ਵੀ ਮਿਲੀ ਹੈ। ਲੇਕਿਨ ਉਹਨੇ ਜਿੰਨੇ ਉਹ ਪੈਸੇ ਲਏ ਸੀ ਉਸ ਵੇਲੇ, ਅੱਛਾ, ਉਹ ਕਿਸ਼ਤਾਂ ਇੰਸਟਾਲਮੈਂਟ ਦੀ ਸ਼ਕਲ 'ਚ ਉਹਨਾਂ ਨੇ ਵਾਪਸ ਕੀਤੇ ਹੈ ਅੱਛਾ, ਹਕੂਮਤ ਨੂੰ। ਹਾਂ ਹਾਂ, ਤੇ ਹਕੂਮਤ ਨੇ ਦੋਵਾਂ ਘਰਾਂ ਨੂੰ ਅੱਛਾ, ਉਹ ਦਿੱਤੀ ਹੈ। ਅੱਛਾ, ਸਾਡੇ ਇਹ ਕਾਨੂੰਨ ਅੱਛਾ। ਬਣਿਆ ਸੀ। ਇੰਨਾ ਕੀ ਸੁਣਿਆ ਸੀਗਾ ਕਿ ਬਈ ਇਹ ਇਦਾਂ। ਅਜੇ ਮੇਰੇ ਚਾਚਾ ਜਿੰਦੇ ਆ ਉਹ ਚੌਥੀ 'ਚ ਪੜ੍ਹਦੇ ਸੀਗੇ, ਉਹਨਾਂ ਨੂੰ ਸਾਰਾ ਪਤਾ, ਉਹ ਤੇ ਉਹਨਾਂ ਨੂੰ ਕੀਤਾ ਸੀ ਫੋਨ। ਉਹਨਾਂ ਕੋਲ ਵੀ ਜਾਏਂਗੇ। ਅਸੀਂ ਤੇ ਕਰਤਾਰਪੁਰ ਸਾਹਿਬ ਲੱਗੇ ਭਵਾਨੀਪੁਰ ਤੋਂ ਸੀ ਤੁਹਾਡਾ ਭਾਨੀਪੁਰ ਪਿੰਡ ਆ? ਹਾਂ, ਕਰਤਾਰਪੁਰ ਸਾਹਿਬ ਲੱਗੇ ਠੀਕ ਆ। ਸਟ੍ਰਾਈਕ ਜਦੋਂ ਆਪਾਂ ਗਏ ਸੀ ਕਰਤਾਰਪੁਰ ਸਾਹਿਬ, ਕੋਸ਼ਿਸ਼ ਕੀਤੀ ਸੀ ਜਾਣ ਦੀ, ਪਰ ਸਾਨੂੰ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ। ਫਿਲਹਾਲ ਕਹਿੰਦੇ ਪਰਮਿਸ਼ਨ ਲੈਣੀ ਪੈਣੀ ਪਰ ਫਿਰ ਪਰਮਿਸ਼ਨ ਹੁਣ ਲੈ ਲਈ ਆ, ਹੁਣ ਲਈਏ, ਹੁਣ ਦੇਖਦੇ ਹਾਂ ਹੁਣ ਫਿਰ ਜਾਵਾਂਗੇ। ਫਿਲਹਾਲ ਤੋਂ ਫਿਰ ਤੁਸੀਂ ਉਹਨਾਂ ਜਿਹੜੀ ਕਾਨਫਰੰਸ ਉੱਤੇ ਆਏ ਸੀਗੇ? ਨਹੀਂ, ਅਸੀਂ ਤਾਂ ਆਪਣੇ ਖੁੱਲੇ ਵੀਜ਼ੇ ਤੇ? ਖੁੱਲੇ ਵੀਜ਼ੇ ਤੇ। ਇੰਡੀਆ ਪ੍ਰਾਈਵੇਟ ਚੋਂ ਖੁੱਲੇ ਵੀਜ਼ੇ ਤੇ? ਨਹੀਂ, ਅਸੀਂ ਇੰਗਲੈਂਡ ਤੋਂ। ਚੀਨੀ ਕਿੰਨੀ ਬੈਠਾ? ਮੈਂ ਪਾਉਣੀ ਨਹੀਂ। ਤੁਸੀਂ ਥੋੜੀ ਆਪਣੇ ਪਿੰਡ ਦੀ ਚਾਹ ਪੀਓ। ਹਾਂਜੀ, ਆਪਣੇ ਪਿੰਡ ਦੀ ਚਾਹ ਪੀਓ। ਉਹ ਜ਼ੋਰਾਵਰ ਬੰਦਾ ਸੀਗਾ, ਤੇ ਜ਼ੋਰਾਵਰੀ ਇਹ ਟੱਬਰ ਸੀ ਇਹਨਾਂ ਮਿਸਤਰੀਆਂ ਦਾ ਜੀ। ਅੱਛਾ, ਇਹ ਸਾਰੇ ਹਥਿਆਰ ਹਥੂਰ ਬਣਾਉਣੇ ਜਾਣਦੇ ਸੀ, ਸਾਰਾ ਸਿਸਟਮ ਜਾਣਦੇ ਸੀ। ਅੱਛਾ, ਤੇ ਉਹ ਜਿਹੜਾ ਵੀ ਕੋਈ ਇੱਥੇ ਸਾਡੇ ਜਿਹੜਾ ਵੀ ਕੋਈ ਸਿੰਘ ਤਸ਼ਰੀਫ ਲੈ ਕੇ ਆਉਂਦਾ ਨਾ, ਹਾਂਜੀ, ਉਹ ਲਾਲ ਨੂੰ ਜਾਣਦੇ ਹੀ ਸੀਗੇ। ਲੇਕਿਨ ਉਹ ਕਲੇਮ ਕਰਦੇ ਸੀਗੇ ਕਿ ਸਾਡਾ ਆਹ ਰਕਬਾ ਵਾ ਚੱਕ ਦੇ ਇਧਰਲੇ ਪਾਸੇ, ਅੱਛਾ, ਤੇ ਬਾਗ ਵਗੈਰਾ ਲੱਗਿਆ ਸੀਗਾ ਥੋੜਾ ਬਹੁਤਾ, ਥੋੜਾ ਜਿਹਾ ਬਸ ਉਹੀ ਬਾਗ ਸੀਗਾ ਪਿੰਡ ਦੇ ਵਿੱਚ, ਨਿਆਈ ਸੀਗੀ ਕਿੱਲੇ ਦੇ ਵਿੱਚ ਸੀਗਾ। ਇੱਕ ਈਸਾਈ ਸੀ। ਉਹ ਬਾਅਦ ਚ ਫਿਰ ਸਾਨੂੰ ਮਿਲ ਗਿਆ, ਸਾਡੇ ਰਿਸ਼ਤੇਦਾਰਾਂ ਨੂੰ, ਮੇਰੇ ਤਾਇਆ ਜੀ ਨੂੰ। ਉਹ ਮੇਰੇ ਤਾਇਆ ਜੀ ਜਿਹੜੇ ਆ ਸਾਨੂੰ 1913 ਦੇ MSc ਸੀਗੇ ਉਹ। ਅੱਛਾ, ਤੇ ਹੁਸ਼ਿਆਰਪੁਰ ਤੋਂ ਅਸੀਂ ਬਿਲੋਂਗ ਕਰਦੇ ਆ। ਅੱਛਾ ਜੀ। ਕਿਸੇ ਪਿੰਡ ਤੋਂ ਦੂਰ ਪਿੰਡ ਸੀਗਾ, ਬਰੋਟੀ ਪਿੰਡ ਆ ਸਾਡਾ। ਬਰੋਟੀ ਪਿੰਡ ਹੈ? ਆ ਜੀ, ਬਰੋਟੀ ਪਿੰਡ ਤੋਂ ਅਸੀਂ ਬਿਲੋਂਗ ਕਰਦੇ ਆ। ਉੱਥੋਂ ਸਾਡੇ ਬਜ਼ੁਰਗ ਆਏ, ਉਹ ਮੇਰੇ ਤਾਇਆ ਜੀ ਉੱਥੋਂ ਆ ਗਏ, ਤੇ ਫਿਰ ਇੱਥੋਂ ਗਵਰਨਮੈਂਟ ਕਾਲਜ ਲਾਹੌਰ ਤੋਂ ਉਹਨਾਂ ਨੇ MSc ਕੀਤਾ 1913 ਚ। ਅੱਛਾ ਜੀ। ਤੇ ਪਹਿਲੇ ਮੁਸਲਮਾਨ ਪ੍ਰੋਫੈਸਰ ਸੀ ਉਹ ਹਜ਼ਰਤੀ ਕਾਲਜ ਦੇ ਜੀ। ਕਾਲਜ ਜਿਹੜਾ 16 ਚ ਬਣਿਆ, ਅੱਛਾ ਜੀ। ਉਹਨਾਂ ਨੇ 13 ਚ MSc ਕੀਤਾ ਸੀਗਾ।
ਅੱਛਾ ਜੀ। ਆਹ ਅੱਛਾ ਤੁਸੀਂ ਬਰੋਟੀ ਤੋਂ ਹਾਂ ਹਾਂਜੀ ਹਾਂ ਮੈਨੂੰ ਲੱਗਦਾ ਆਪਣੀ ਗੱਲ ਵੀ ਇੱਕ ਵਾਰੀ ਹੋਈ ਆਹ ਲੈ ਲਓ ਲੈ ਲੈਂਦੇ ਲੈ ਬਿਸਮਿਲ੍ਲਾ ਕਰੋ। ਸਾਡੇ ਚੱਕ ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ ਸਿੱਖ ਸਰਦਾਰ ਜਿਹੜੇ ਆ ਉਹ ਹੀ ਇੱਥੇ ਮਾਲਕ ਸਨ। 16 ਮਾਲਕ ਸਨ, ਹੋਰ ਇੱਥੇ ਮਾਲਕ ਕੋਈ ਨਹੀਂ। ਹਾਂ ਉਹਨਾਂ ਦੇ ਕੰਮ ਵਾਲੇ ਬੰਦੇ ਜਿਹੜੇ ਆ ਉਹ 2 4 5 ਘਰ ਹੈ ਸਨ, ਜਿਨ੍ਹਾਂ ਚੋਂ ਹੁਣ ਕੋਈ ਬੰਦਾ ਮੌਜੂਦ ਨਹੀਂ। ਕੁਛ ਇੱਥੋਂ ਚਲੇ ਗਏ, ਕੁਛ ਜਿਹੜੇ ਖਤਮ ਹੋ ਗਏ ਉਹ ਖਤਮ ਹੋ ਗਏ। ਹਾਂਜੀ ਉਹ ਇਹ ਜਿਹੜਾ ਸੀਗਾ ਇਸ ਚੱਕ ਦਾ ਜਿਹੜਾ ਵੱਡਾ ਸੀਗਾ ਬੰਦਾ ਉਹ ਸਰਦਾਰ ਸਰੈਣ ਸਿੰਘ ਸੀ। ਅੱਛਾ ਜੀ। ਉਹਦੀ ਇੱਥੇ ਕੋਠੀ ਵਗੈਰਾ ਸੀ ਔਰ ਉਹ ਅੰਗਰੇਜ਼ੀ ਮੈਜਿਸਟ੍ਰੇਟ ਸੀਗਾ। ਅੱਛਾ ਉਹ ਜਿਹੜਾ ਸੀ ਸਰਦਾਰ ਸਰੈਣ ਸਿੰਘ। ਬਾਕੀ ਜ਼ਿਆਦਾਤਰ ਜਿਹੜੇ ਇਹ ਘਰ ਸੀਗੇ ਨਾ ਉਹ ਚੌਹਾਨ ਸੀਗੇ ਤੁਹਾਡੇ। ਉਹ ਦੂਸਰੇ ਵੀ ਸੀਗੇ ਹੋਣਗੇ ਜੋ ਅਸੀਂ ਸੁਣਿਆ। ਉਹ ਬਸ ਇਹੀ ਅਸੀਂ ਤੇ ਸੁਣਦੇ ਰਹੇ ਆ। ਤੇ ਉਦੋਂ ਪਤਾ ਵੀ ਸੀਗਾ ਪੱਕੇ ਮਕਾਨ ਸੀਗੇ ਕੁਛ ਇੰਨੇ ਜਿੰਨੇ ਇੱਥੇ ਮਾਲਕ ਰਹਿੰਦੇ ਸੀ ਸਾਰਿਆਂ ਦੇ ਪੱਕੇ ਮਕਾਨ ਸੀ। ਅੱਛਾ ਉਹ ਹੁਣ ਮੁਖਤਲਿਫ ਲੋਕਾਂ ਦੇ ਕੋਲ ਸੀ। ਹੁਣ ਕੋਈ ਨੀਵੇਂ ਹੋ ਗਏ, ਕੁੱਚੇ ਹੋ ਗਏ, ਕਿਸੇ ਨੇ ਢਾਹ ਕੇ ਬਣਾ ਲਏ, ਕਿਸੇ ਨੇ ਤਕਸੀਮ ਕਰ ਲਏ। ਹੁਣ ਕੋਈ ਉਹਦੀ ਕੋਈ ਖਾਸ ਪਹਿਲੇ ਵਾਲੀ ਸ਼ਕਲ ਮੌਜੂਦ ਨਹੀਂ ਹੈ ਚੱਕ ਦੇ ਵਿੱਚ। ਅੱਛਾ ਜੀ। ਤੇ ਤੁਹਾਨੂੰ ਅੰਦਾਜ਼ਾ ਹੋਵੇ, ਕਿਸੇ ਕੋਲੋਂ ਅੰਦਾਜ਼ਾ ਹੋਇਆ ਨਾ ਕਿਹੜੀ ਪਾਸੇ ਸੀਗਾ ਸਰੈਣ ਸਿੰਘ ਦੀ ਕੋਠੀ ਜਿਹੜੀ ਆ ਨਾ ਉਹ ਮਸ਼ਹੂਰ ਗੱਲ ਹੈ। ਹਾਂ ਹੋਰ ਮੇਰੇ ਕੋਈ ਸਾਡੇ ਲੈ ਕੇ ਦੱਸੋ ਆਏ ਹੋ ਸਾਡੇ ਕੋਲ, ਸਾਨੂੰ ਕੋ ਦੱਸੋ। ਹਾਂਜੀ ਜਿਹੜੀਆਂ ਆ ਗਈਆਂ ਗਾ ਕੇ ਜਾਣਗੀਆਂ ਸਾਡੇ ਮਹਿਮਾਨ ਦੇ ਪਰੌਣੇ ਨੇ ਸਾਡਾ ਹੱਕ ਹੈ ਇਹਨਾਂ ਦੀ ਖਿਦਮਤ ਕਰ ਲਈ। ਸਰਦਾਰ ਹਰਜੀਤ ਸਿੰਘ ਹੁਣੀ ਆਪਣਾ ਚੱਕ ਨੰਬਰ 298 ਜੀਂਬੇ ਗੋਜਰੇ ਦੇ ਬਿਲਕੁਲ ਨੇੜੇ ਲੱਗਦੇ ਪਿੰਡ ਚ ਆਏ ਸੀਗੇ ਰਾਣਾ ਜਾਵੇਦ ਸਾਹਿਬ ਉਹਨਾਂ ਦੇ ਕੋਲ। ਲੇਕਿਨ ਇਹਨਾਂ ਨੂੰ ਬਾਅਦ ਚ ਪਤਾ ਚੱਲਿਆ ਕਿ ਇਸ ਪਿੰਡ ਦੇ ਵਿੱਚ ਮੇਰੇ ਬਜ਼ੁਰਗ ਪੜ੍ਹਦੇ ਹੁੰਦੇ ਸੀ, ਜਦੋਂ ਕਿ ਇਹਨਾਂ ਦਾ ਪਿੰਡ ਜਿਹੜਾ ਸੀ ਉਹ ਚੱਕ ਨੰਬਰ 297 ਜੀਂਬੇ ਹੈ, ਜਿਹਦੇ ਵਿੱਚ ਅਸੀਂ ਹੁਣ ਖੜੇ ਹਾਂ ਜੀ। ਇਸ ਪਿੰਡ ਦੀ ਵੀਡੀਓ ਵੀ ਅਸੀਂ ਆਪਣੇ ਚੈਨਲ ਤੇ ਬੜੀ ਤਫਸੀਲ ਦੇ ਨਾਲ ਬਣਾ ਕੇ ਚੜਾਈ ਹੋਈ ਆ, ਅਪਲੋਡ ਕੀਤੀ ਆ। ਤੁਸੀਂ ਇਹਨਾਂ ਦਾ ਜਿਹੜਾ ਵਿਜ਼ਿਟ ਆ, ਲੋਕਾਂ ਨੇ ਕਿੰਨਾ ਪਿਆਰ ਦਿੱਤਾ, ਪਿੰਡ ਦੇ ਵਿੱਚ ਇਹਨਾਂ ਨੇ ਕਿਹੜੀ ਕਿਹੜੀ ਚੀਜ਼ ਦੇਖੀ, ਆਪਣੇ ਘਰ ਦੀਆਂ ਨਿਸ਼ਾਨੀਆਂ ਮਿਲੀਆਂ ਜਾਂ ਨਹੀਂ ਮਿਲੀਆਂ, ਉਹ ਸਾਰੀਆਂ ਅਸੀਂ ਆਪਣੀ ਉਸ ਵੀਡੀਓ ਦੇ ਵਿੱਚ ਬਣਾ ਕੇ ਅਪਲੋਡ ਕੀਤੀਆਂ। ਔਰ ਤੁਸੀਂ ਵੀਡੀਓ ਦੇਖ ਕੇ ਖੁਸ਼ ਹੋਵੋਗੇ ਕਿ ਸਰਦਾਰ ਜਿਸ ਮਕਸਦ ਲਈ ਆਪਣੇ ਪਿੰਡ 'ਚ ਆਏ ਸੀ ਉਹਨਾਂ ਦਾ ਉਹ ਮਕਸਦ ਪੂਰਾ ਹੋ ਗਿਆ ਜੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ।